ਉਹ ਪ੍ਰੋਗਰਾਮ ਨਵੇਂ ਸਟਾਰਟ ਕਰਨਾ ਤਾਂ ਅਸੀਂ ਰੈਵਨਿਊ ਅਸਿਸਟੈਂਸ ਪ੍ਰੋਵਾਈਡ ਕਰਦੇ ਹਾਂ। ਦਰੱਖਤ ਨੂੰ ਕੋਈ ਚੀਜ਼ ਹੋ ਗਈ ਜਿੱਦਾਂ ਫਲੱਡ ਜਾਂ ਜਿੰਨਾ ਮੀਂਹ ਪਿਆ ਆ ਤਾਂ ਔਰਚਡ ਨੂੰ ਡੈਮੇਜ ਕਰਕੇ ਦਰੱਖਤ ਨੂੰ ਮਰ ਗਏ ਆ, ਅਸੀਂ ਉਹਨੂੰ ਵੀ ਅਸਿਸਟੈਂਸ ਪੋਟੈਂਸ਼ੀਅਲੀ ਕਰ ਸਕਦੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਕਿਸਾਨੀ ਕਰਨਾ ਹਰ ਇੱਕ ਖਿੱਤੇ ਦੇ ਵਿੱਚ ਹੀ ਚੁਣੌਤੀਪੂਰਨ ਔਖਾ ਵਾ ਤੇ ਇਹਦੇ ਵਿੱਚ ਬਹੁਤ ਵੱਡੀ ਜਿਹੜੀ ਕੁਦਰਤ ਹੈ ਉਹਦੇ ਵਿੱਚ ਉਹਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਕੁਦਰਤ ਤੈਅ ਕਰਦੀ ਹੈ ਵੀ ਮੌਸਮ ਕਿਹੋ ਜਿਹਾ ਰਹੂਗਾ ਤੇ ਕੁਦਰਤੀ ਤੈਅ ਕਰਦੀ ਹੈ ਕਿ ਇਸ ਵਾਰੀ ਕਿਸਾਨ ਦੇ ਪੱਲੇ ਕੀ ਪੈਣਾ ਵਾ। ਕੈਲੀਫੋਰਨੀਆ ਦੇ ਮੰਡੇਰਾ ਦੇ ਵਿੱਚ ਅੱਜ ਆਪਾਂ ਖੜੇ ਹਾਂ ਜਿੱਥੇ ਕਿਸਾਨ ਮੇਲਾ ਵਾ, ਪਰ ਇੱਥੇ ਇੱਕ ਹੋਰ ਨਵੀਂ ਤਰ੍ਹਾਂ ਦੀ ਚੀਜ਼ ਤੁਹਾਨੂੰ ਉਹਦੇ ਬਾਰੇ ਦੱਸਣਾ ਚਾਹੁੰਦੇ ਹਾਂ ਕਿ ਇੱਥੇ ਫਾਰਮ ਸਰਵਿਸ ਏਜੰਸੀ US ਡਿਪਾਰਟਮੈਂਟ ਆਫ ਐਗਰੀਕਲਚਰ ਫੈਡਰਲ ਪ੍ਰੋਗਰਾਮ ਆ, ਫੈਡਰਲ US ਸਰਕਾਰ ਦਾ ਜਿਹੜਾ ਇਹ ਅਦਾਰਾ ਵਾ, ਇਹ ਜਿਹੜੇ ਵੀ ਕੁਦਰਤੀ ਡਿਜ਼ਾਸਟਰਸ ਯਾਨੀ ਕਿ ਕੁਦਰਤੀ ਆਫਤਾਂ ਤੋਂ ਜਦੋਂ ਕਿਸਾਨੀ ਦਾ ਕਿਸੇ ਤਰੀਕੇ ਨਾਲ ਨੁਕਸਾਨ ਹੋ ਜਾਂਦਾ ਵਾ ਤਾਂ ਉਹ ਇਹ ਡਿਪਾਰਟਮੈਂਟ ਹੈ, ਇਹ ਮਹਿਕਮਾ ਵਾ ਜਿਹੜਾ ਉਹਨਾਂ ਨੂੰ ਅਸਿਸਟ ਕਰਦਾ ਵਾ। ਗੱਲਬਾਤ ਕਰਦੇ ਮੇਰੇ ਨਾਲ ਵੀਰ ਹੋਣੀ ਨੇ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਮਨੀ ਗਿੱਲ ਤਾਂ ਮੈਂ ਫਾਰਮ ਸਰਵਿਸ ਏਜੰਸੀ ਨਾਲ ਕੰਮ ਕਰਦਾ ਮੈਡੇਰਾ ਕਾਉਂਟੀ 'ਚ। ਤਾਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹਨਾਂ ਨਾਲ ਜੁੜਿਆ ਨੂੰ? 5-6 ਸਾਲ ਹੋ ਗਏ। ਹਾਂਜੀ। ਤੇ ਭਾਜੀ ਮੈਨੂੰ ਦੱਸੋ ਅੱਜ ਦੇ ਇਸ ਕਿਸਾਨੀ ਜਿਹੜਾ ਮੇਲਾ ਵਾ ਇਹਦੇ 'ਚ ਤੁਸੀਂ ਕਿਹੜੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦੇ ਰਹੇ ਹੋ? ਅਸੀਂ ਜ਼ਿਆਦਾ ਪੈਂਡੈਮਿਕ ਅਸਿਸਟੈਂਸ ਰਿਲੀਫ ਪ੍ਰੋਗਰਾਮ ਅਸੀਂ ਪੁਸ਼ ਕਰਦੇ ਹਾਂ, ਐਮਰਜੈਂਸੀ ਰਿਲੀਫ ਪ੍ਰੋਗਰਾਮ ਫੇਜ਼ 2 ਅਸੀਂ ਪੁਸ਼ ਕਰਦੇ ਹਾਂ। ਉਹ ਪ੍ਰੋਗਰਾਮ ਨਵੇਂ ਸਟਾਰਟ ਕਰਨਾ ਤਾਂ ਅਸੀਂ ਰੈਵਨਿਊ ਅਸਿਸਟੈਂਸ ਪ੍ਰੋਵਾਈਡ ਕਰਦੇ ਹਾਂ ਫਾਰਮਰ 'ਚ ਜਿਨ੍ਹਾਂ ਕੋਲ ਰੈਵਨਿਊ 2020-2021 'ਚ ਡਰਾਪ ਹੋ ਗਿਆ, ਸੋ ਅਸੀਂ ਉਹ ਅਸਿਸਟੈਂਸ ਪ੍ਰੋਵਾਈਡ ਕਰਦੇ ਹਾਂ। ਤਾਂ ਹੋਰ ਪ੍ਰੋਗਰਾਮਸ ਵੀ ਹੈਗੇ ਆ ਮੇਬੀ ਟਰੀ ਅਸਿਸਟੈਂਸ ਪ੍ਰੋਗਰਾਮ 'ਚ ਦਰੱਖਤ ਨੂੰ ਕੋਈ ਚੀਜ਼ ਹੋ ਗਈ ਜਿੱਦਾਂ ਫਲੱਡ ਜਾਂ ਜਿੰਨਾ ਮੀਂਹ ਪਿਆ ਆ ਤਾਂ ਔਰਚਡ ਨੂੰ ਡੈਮੇਜ ਕਰਕੇ ਦਰੱਖਤ ਨੂੰ ਮਰ ਗਏ ਆ, ਅਸੀਂ ਉਹਨੂੰ ਵੀ ਅਸਿਸਟੈਂਸ ਪੋਟੈਂਸ਼ੀਅਲੀ ਕਰ ਸਕਦੇ ਹਾਂ। ਤਾਂ ਸੈਕਿੰਡ ਹੈ ਕਿ ਜਿਵੇਂ ਹੁਣ ਮੀਂਹ ਪੈ ਕੇ ਹਟੇ ਆ ਤੇ ਜਿਵੇਂ ਮੈਂ ਇੱਕ ਚੱਕਿਆ ਸੀ ਲਾਈਵ ਸਟਾਕ ਦੇ ਬਾਰੇ, ਉਹਦੇ ਵਿੱਚ ਕਿਹੋ ਜਿਹੀਆਂ ਕੰਪਲੇਂਟਸ ਆ ਰਹੀਆਂ ਨੇ ਜਿਹੜੇ ਡੇਅਰੀ ਨਾਲ ਜੁੜੇ ਹੋਏ ਕਿਸਾਨ? ਡੇਅਰੀ 'ਚ ਮੀਂਹ ਤੋਂ ਉਹ ਜਦ ਗਾਂ ਮਰ ਗਏ ਡਿਜ਼ੀਜ਼ ਜਾਂ ਹੋਰ ਕੁਛ ਇੰਪੈਕਟ ਹੋਈ ਰੇਨ ਤੋਂ, ਉਹ ਅਸੀਂ ਪੋਟੈਂਸ਼ੀਅਲ ਹੈਲਪ ਕਰ ਸਕਦੇ ਹਾਂ। ਪਰ ਯੂਜੂਅਲੀ ਅਸੀਂ ਕਹਿੰਦੇ ਆਫਿਸ ਆ ਕੇ ਸਾਡੇ ਨਾਲ ਗੱਲ ਕਰ ਲਓ, ਅਸੀਂ ਪ੍ਰੋਗਰਾਮ ਅਸੀਂ ਐਕਸਪਲੇਨ ਕਰ ਸਕਦੇ ਹਾਂ, ਤੁਹਾਡੇ ਰੈਕਡ ਸੈਟਅਪ ਕਰ ਸਕਦੇ ਹਾਂ। ਪਹਿਲੀ ਵਾਰ ਤੁਸੀਂ FSA ਨਾਲ ਗੱਲ ਕੀਤੀ ਆ ਕੇ ਆਪਣਾ ਫਾਰਮ ਰੈਕਡ ਸੈਟਅਪ ਕਰ ਲਓ, ਫਿਰ ਸਾਡੇ ਨਾਲ ਤੁਸੀਂ ਅਪਲਾਈ ਕਰ ਸਕਦੇ ਹਾਂ। ਜੇ ਪ੍ਰੋਗਰਾਮਸ ਐਪਲੀਕੇਬਲ ਤਾਂ ਤੁਸੀਂ NRC ਨਾਲ ਅਪਲਾਈ ਵੀ ਕਰ ਸਕਦੇ ਹਾਂ। ਹਾਂਜੀ, ਮੋਸਟਲੀ ਜਿਹੜੀ ਕੈਲੀਫੋਰਨੀਆ ਦੇ ਵਿੱਚ ਜਿੰਨੀ ਕਿ ਮੈਂ ਹੁਣ ਤੱਕ ਜਾਣਕਾਰੀ ਹਾਸਲ ਕਰ ਸਕਿਆ ਵਾਂ, ਇੱਥੇ ਬਾਗਬਾਨੀ ਆ, ਅੰਗੂਰਾਂ ਦੇ ਬਾਗ ਨੇ ਜਾਂ ਹੋਰ ਤਰ੍ਹਾਂ ਦੇ ਫਰੂਟ ਉਗਾਏ ਜਾਂਦੇ ਨੇ ਜ਼ਿਆਦਾਤਰ। ਤਾਂ ਇਸ ਰੇਨੀ ਸੀਜ਼ਨ ਦੇ ਵਿੱਚ ਜਦੋਂ ਜ਼ਿਆਦਾ ਮੀਂਹ ਪੈ ਜਾਂਦੇ ਆ ਉਦੋਂ ਕਿਸ ਤਰੀਕੇ ਨਾਲ ਤੁਹਾਡਾ ਜਿਹੜਾ ਮਹਿਕਮਾ ਵਾ ਜਾਂ ਕਿਸ ਤਰੀਕੇ ਦੀ ਇਨਕੁਆਇਰੀਜ਼ ਤੁਹਾਡੇ ਕੋਲ ਅੱਪੜਦੀਆਂ ਵਾ ਫਾਰਮਰਸ ਵੱਲੋਂ? ਰੈਵਨਿਊ ਚਾਹੀਦਾ ਫਾਰਮਿੰਗ ਦੇ ਵਾਸਤੇ ਤਾਂ ਅਸੀਂ ਸਾਡੇ ਲੋਨ ਡਿਪਾਰਟਮੈਂਟ ਹੈਗੀ ਆ, ਆਪਰੇਟਿੰਗ ਐਕਸਪੈਂਸਿਸ ਆਪਰੇਟਿੰਗ ਲੋਨ ਚਾਹੀਦਾ ਆ, ਫਿਰ ਤੁਸੀਂ ਆ ਕੇ ਸਾਡੇ ਫਾਰਮ ਲੋਨ ਟੀਮ ਨਾਲ ਗੱਲ ਕਰ ਸਕਦੇ ਆ ਤੇ ਆਪਰੇਟਿੰਗ ਲੋਨ ਲੈਣ ਨੂੰ ਤੁਸੀਂ ਅਸਿਸਟ ਕਰ ਸਕਦੇ ਉਹ ਵੀ ਇਹ ਵੀ ਅਸਿਸਟ ਕਰ ਸਕਦੇ ਆ। ਪਰ ਇਹ ਤੁਹਾਡੇ ਕੋਲ ਲਾਸਟ ਸੀਗਾ 2020-2021 'ਚ ਸੀਗਾ ਸੋ ਇਹ ਪੋਟੈਂਸ਼ੀਅਲ ਫਾਈਨੈਂਸ਼ੀਅਲ ਅਸਿਸਟੈਂਸ ਹੈਗਾ ਆ, ਪਰ ਜਦ ਤੱਕ ਅਸੀਂ ਕੈਲਕੂਲੇਸ਼ਨ ਕਰਦੇ ਹਾਂ ਸਾਨੂੰ ਮੈਂ ਫॉर श्योर ਨਹੀਂ ਦੱਸਦਾ ਕਿੰਨਾ ਪੇਮੈਂਟ ਹੋਊਗੀ। ਹਾਂਜੀ, ਤਾਂ ਐਕਸਪੈਂਸਿਸ ਚੀਜ਼ ਆ ਜਦ ਅਪਲਾਈ ਨਹੀਂ ਕਰਦਾ ਫਿਰ ਤੁਸੀਂ ਲੋਨ ਵੀ ਲੈ ਸਕਦੇ ਹੋ FSA ਤੋਂ। ਹਾਂਜੀ, ਹੋਰ FSA ਕਿਸ ਤਰ੍ਹਾਂ ਅਸਿਸਟ ਕਰਦਾ ਹੈ ਫਾਰਮਰਸ ਨੂੰ? ਯੂਜੂਅਲੀ ਅਸੀਂ ਕਈ ਟਰੀ ਅਸਿਸਟੈਂਸ ਪ੍ਰੋਗਰਾਮ, PARP, ARCPLC, DMC, 10 ਹੋਣੇ ਆ। roughly about 10. ਪਰ ਯੂਜੂਅਲੀ ਅਸੀਂ ਦੇਖਣਾ ਤੁਸੀਂ ਕੀ ਫਾਰਮ ਕਰਦੇ ਆ, ਇਸ਼ੂ ਕੀ ਆ ਤਾਂ ਅਸੀਂ ਕਿੱਦਾਂ ਫਿਰ ਅਸਿਸਟ ਕਰ ਸਕਦੇ ਹਾਂ। ਤੇ ਕਈ ਵਾਰੀ FSA ਰਾਈਟ ਏਜੰਸੀ ਨਹੀਂ ਸੀ ਤਾਂ NRCS ਨੂੰ ਅਸੀਂ ਭੇਜ ਸਕਦੇ ਹਾਂ, ਜਾਂ RD ਰੂਰਲ ਡਿਵੈਲਪਮੈਂਟ ਉਹਨਾਂ ਕੋਲ ਵੀ ਪ੍ਰੋਗਰਾਮਸ ਹੈਗੇ ਆ ਜੇ ਫਾਰਮਰਸ ਯੂਟੀਲਾਈਜ਼ ਕਰ ਸਕਦੇ ਆ, ਫਿਰ ਉਹਨੂੰ ਵੀ ਅਸੀਂ ਦੱਸਦੇ ਹਾਂ। ਜੇ FSA ਨਹੀਂ ਹੈਲਪ ਕਰ ਸਕਦੀ ਹੋਰ ਅਸੀਂ ਦੇਖਣਾ ਹੋਰ ਕੋਈ ਏਜੰਸੀ ਤੁਹਾਨੂੰ ਹੈਲਪ ਕਰ ਸਕਦੇ ਜਾਂ ਨਹੀਂ। ਓਕੇ ਜੀ, ਓਕੇ, ਥੈਂਕ ਯੂ ਜੀ ਬਹੁਤ। ਸੋ ਇਹ ਸਨ ਆਪਣੇ ਨਾਲ ਮਨੀ ਸਿੰਘ ਗਿੱਲ ਜਿਹੜੇ ਕਿ FSA ਦੇ ਨਾਲ ਕੰਮ ਕਰਦੇ ਨੇ, ਜੁੜੇ ਹੋਏ ਨੇ ਪਿਛਲੇ 5-6 ਸਾਲ ਤੋਂ। ਤੇ ਇਹਨਾਂ ਦਾ ਕਹਿਣਾ ਵਾ ਕਿ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਉਸ ਤੋਂ ਬਾਅਦ ਚਾਹੇ ਕੋਈ ਬਾਗਬਾਨੀ ਕਰਦਾ ਵਾ, ਫਰੂਟ ਦੀ ਖੇਤੀ ਕਰਦਾ ਵਾ, ਚਾਹੇ ਕੋਈ ਲਾਈਵ ਸਟਾਕ ਦੀ ਡੇਅਰੀ ਦੇ ਨਾਲ ਜੁੜਿਆ ਵਾ, ਕੋਈ ਵੀ ਬੰਦਾ FSA ਕੋਲ ਅਪਰੋਚ ਕਰਕੇ ਆਪਣੇ ਨੁਕਸਾਨ ਬਾਬਤ ਜਾਂ ਇਹਨਾਂ ਦੇ ਪ੍ਰੋਗਰਾਮਾਂ ਬਾਬਤ ਜਿਹੜੀ ਜਾਣਕਾਰੀ ਆ ਉਹ ਲੈ ਸਕਦਾ। ਇਹ ਇਹਨਾਂ ਦੇ ਕਈ ਪ੍ਰੋਗਰਾਮ ਨੇ, ਇਸ ਵੇਲੇ 10 ਪ੍ਰੋਗਰਾਮ
ਪ੍ਰੋਗਰਾਮ ਨੇ ਜਿਹੜੇ ਚੱਲ ਰਹੇ ਨੇ ਤੇ ਜਿਨ੍ਹਾਂ ਦੇ ਬਾਬਤ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦੀ ਇਹ ਕੋਸ਼ਿਸ਼ ਕਰਦੇ ਨੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।